ਅੱਜ ਬਠਿੰਡਾ ਦੇ ਭਰਤ ਨਗਰ ਵਿਖੇ BSNL ਐਕਸਚੇਂਜ ਦੇ ਸਾਹਮਣੇ BSNL ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆਂ ਤਨਖਾਹਾਂ ਨਾ ਦਿੱਤੇ ਜਾਣ ਨੂੰ ਲੈ ਕੇ ਨੰਗੇ ਧੜ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਉਹਨਾਂ ਦਾ 15 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਜੋ ਕਿ 2 ਕਰੋੜ ਰੁਪਏ ਦੇ ਨੇੜੇ ਬਣਦਾ ਹੈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵੀ ਇਹਨਾਂ ਦਾ ਸਮਰਥਨ ਦਿੱਤਾ ਗਿਆ। ਮੁਰਦਾਬਾਦ ਮੁਰਦਾਬਾਦ ਗਰੀਬਾਂ ਦਾ ਹੱਕ ਮਾਰਨ ਵਾਲਾ ਦਲਾਲ ਮੁਰਦਾਬਾਦ 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 ਮਨਪ੍ਰੀਤ ਬਾਦਲ ਦਾ ਦਲਾਲ ਠੇਕੇਦਾਰ ਮੁਰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ। मैं सूबा प्रधान BSNL ਕੰਟਰੈਕਟ ਵਰਕਰ ਯੂਨੀਅਨ ਦਾ ਪ੍ਰਧਾਨ ਜੀ। ਮੇਰੇ ਡੈਡੀ ਭਾਈ ਤੇ ਜਿਹੜਾ ਇਹ ਸਾਡਾ ਬਠਿੰਡੇ ਦੇ ਵਿੱਚ ਧਰਨਾ ਲੱਗਿਆ ਹੋਇਆ, ਸਾਨੂੰ ਇਹ ਧਰਨਾ ਲਾਏ ਨੂੰ ਘੱਟੋ ਘੱਟ 15-20 ਦਿਨ ਹੋ ਗਏ। ਪ੍ਰਸ਼ਾਸਨ ਨੇ ਸਾਡੀ ਤੇ ਨਾ ਮੈਨੇਜਮੈਂਟ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਹਾਨੀ ਸਾਰ ਨੂੰ ਅਸੀਂ ਜੀ ਅੱਕ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ 150-200 ਕਿਲੋਮੀਟਰ ਤੋਂ ਚੱਲ ਕੇ ਵਰਕਰ ਸਾਡੇ ਇੱਥੇ ਪਹੁੰਚੇ ਹੋਏ ਆ। ਇਹਨਾਂ ਨਾਲ ਸਾਡੀ ਕੋਈ ਗੱਲ ਸਿਰੇ ਨਹੀਂ ਚੜੀ ਤੇ ਜਿਹੜੀ ਇੱਥੇ ਅਸੀਂ ਧਰਨਾ ਲਾਇਆ ਜੀ, ਕੱਲ੍ਹ ਇਹਨਾਂ ਨਾਲ ਅਸੀਂ ਗੱਲ ਕੀਤੀ, ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਪ੍ਰਸ਼ਾਸਨ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਤਾਂ ਅਸੀਂ ਮਤਲਬ ਗੇਟ ਬੰਦ ਕਰਕੇ ਸਾਰੇ ਮਤਲਬ ਸਟਾਫ ਨੂੰ ਵਿੱਚੇ ਮਤਲਬ ਮੈਨੇਜਮੈਂਟ ਦੇ ਜਿਹੜੇ DGM ਸਾਹਿਬ ਹੈ ਉਹਨਾਂ ਨੂੰ ਅਸੀਂ ਅੰਦਰ ਬੰਦ ਕਰਤਾ। ਸਾਰੀ ਰਾਤ ਉਹ ਬੰਦ ਰਹੇ ਨੇ ਤੇ ਅਸੀਂ ਵੀ ਗੇਟ ਦੇ ਉੱਤੇ ਮਤਲਬ ਆਪਣਾ ਨਜ਼ਰਬੰਦ ਰਹੇ ਹਾਂ, ਉਹਨਾਂ ਦੀ ਰਾਖੀ ਕੀਤੀ ਹੈ। ਸਾਡੇ ਸਾਰੇ ਵਰਕਰ ਮੇਰੇ ਨਾਲ ਨੇ। ਅੱਜ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਰਿਹਾ? ਅੱਜ ਦਾ ਪ੍ਰਦਰਸ਼ਨ ਬਹੁਤ ਕਾਮਯਾਬ ਰਿਹਾ ਜੀ। ਬਾਕੀ ਮੈਂ ਪ੍ਰੈਸ ਦੀ ਬਹੁਤ ਸ਼ਲਾਘਾਯੋਗ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ। ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ? ਪ੍ਰਦਰਸ਼ਨ ਸਰ ਅਸੀਂ ਨੰਗੇ ਧੜ ਕੀਤਾ ਗਾ। ਸਾਨੂੰ ਇਹਨਾਂ ਨੇ ਪੈਸੇ ਤਾਂ ਕੀ ਦੇਣੇ ਸੀ, ਜਿਹੜੇ ਅਸੀਂ ਮਤਲਬ ਆਪਦੀ ਦਿਹਾੜੀਆਂ ਕਰਕੇ ਇਹਨਾਂ ਦੇ ਪੇਟ ਪਾਲਦੇ ਰਹੇ ਹਾਂ ਤੇ ਸਾਨੂੰ ਨੰਗੇ ਕਰਤਾ ਜੀ ਇਹਨਾਂ ਨੇ। ਸਾਡੇ ਕੱਪੜੇ ਵੀ ਅੱਜ ਇਹਨਾਂ ਨੇ ਪ੍ਰਸ਼ਾਸਨ ਨੇ ਆਪਣੀ ਟੋਟਲ ਕਿੰਨੇ ਮੁਲਾਜ਼ਮ ਹੈ, ਕਿੰਨੀ ਦੇਰ ਤੋਂ ਤਨਖਾਹ ਨਹੀਂ ਆਈ? 200 ਦੇ ਕਰੀਬ ਮੁਲਾਜ਼ਮ ਸੀ ਜਿਨ੍ਹਾਂ ਦੀ ਪੇਮੈਂਟ ਕਿਸੇ ਦੀ 15 ਮਹੀਨਿਆਂ ਦੀ, ਕਿਸੇ ਦੀ 12 ਮਹੀਨਿਆਂ ਦੀ, ਕਿਸੇ ਦੀ 8 ਮਹੀਨਿਆਂ ਦੀ, ਕਿਸੇ ਦੀ 24 ਮਹੀਨਿਆਂ ਦੀ। ਘੱਟੋ ਘੱਟ 2 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ, ਜਿਹੜਾ ਇਹ ਮਿਲੀ ਭੁਗਤੀ ਨਾਲ BSNL ਦੀ ਮੈਨੇਜਮੈਂਟ ਤੇ ਠੇਕੇਦਾਰ ਰਲ ਕੇ ਖਾਈ ਜਾਂਦੇ। ਹਾਂਜੀ ਥੋੜਾ ਉਹ ਇਹ ਥੋੜਾ ਥੱਲੇ ਰੱਖੋ ਜੀ, ਐ ਰੱਖੋ ਨਾਲ ਬਰਾਬਰ ਰੱਖਣਾ ਨਾ। ਹਾਂਜੀ ਕੀ ਕਹਿਣਾ ਚਾਹੋਗੇ ਇਹਦੇ ਪ੍ਰਦਰਸ਼ਨ ਨੂੰ ਲੈ ਕੇ? ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਜੀ, ਇਹ ਬਠਿੰਡਾ ਦੀ BSNL ਐਕਸਚੇਂਜ ਦੇ ਅੱਗੇ ਇਹ ਮਜ਼ਦੂਰ ਹੈ ਜਿਹੜੇ ਕੱਪੜੇ ਲਾਉਣ ਤੱਕ ਮਜਬੂਰ ਹੋਇਆ। ਉਹਦਾ ਕਾਰਨ ਹੈ ਕਿ ਪਿਛਲੇ 2 ਸਾਲਾਂ ਤੋਂ ਦੀਪਕ ਕੁਮਾਰ ਅਰੋੜਾ ਨਾਮ ਦਾ ਇੱਕ ਠੇਕੇਦਾਰ ਹੈ ਜਿਹੜਾ ਮਨਪ੍ਰੀਤ ਬਾਦਲ ਦਾ ਚਹੇਤਾ ਹੈ, ਤਾਂ ਉਹਨਾਂ ਦਾ 8000 ਰੁਪਏ ਦੇ ਹਿਸਾਬ ਨਾਲ ਇੱਕ ਜਿਹੜਾ ਮਜ਼ਦੂਰ ਹੈ ਉਹ ਕੰਟਰੈਕਟ ਬੇਸ ਤੇ ਹੈ ਤੇ ਉਹਦੀ 2 ਸਾਲ ਦੀ ਤਨਖਾਹ ਤਕਰੀਬਨ 2.5 ਕਰੋੜ ਰੁਪਈਆ ਜਿਹੜਾ 2 ਸਾਲਾਂ ਦਾ ਨੱਪੀ ਬੈਠਾ ਹੈ। ਬਹੁਤ ਵਾਰੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਰੋਡ ਰੋਕ ਕੇ, ਪਰ ਕੱਲ ਇਹਨਾਂ ਨੇ ਜਦੋਂ ਜਥੇਬੰਦੀ ਕੋਲੇ ਆਪਦੀ ਇਹ ਗੱਲ ਦੀ ਅਪੀਲ ਲੈ ਕੇ ਆਏ ਕਿ ਸਾਡੀ ਬਾਂਹ ਫੜੋ, ਤਾਂ ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਕਹਿ ਦਿੱਤਾ ਜਾਂਦਾ ਕਿ ਕਿਸਾਨ ਤੇ ਮਜ਼ਦੂਰ ਹੈ ਜਿਹੜੇ ਇਹ ਅੱਡੋ ਅੱਡ ਹੈ, ਤਾਂ ਅਸੀਂ ਇੱਥੇ ਸਬੂਤ ਦਿੱਤਾ ਕਿ ਕਿਸਾਨ ਤੇ ਮਜ਼ਦੂਰ ਬਿਲਕੁਲ ਇੱਕ ਹੈ। ਅਸੀਂ ਉਹਨਾਂ ਚਿਰ ਇਹ ਪ੍ਰਦਰਸ਼ਨ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਿੰਨਾ ਚਿਰ ਜਿਹੜਾ ਹੈਗਾ ਇਹ ਇਹਨਾਂ ਦਾ ਮਸਲਾ ਹੈ ਜਿਹੜਾ ਹੱਲ ਨਹੀਂ ਹੁੰਦਾ ਤੇ ਪੈਸੇ ਇਹਨਾਂ ਦੀਆਂ ਜੇਬਾਂ 'ਚ ਨਹੀਂ ਪੈਂਦੇ। ਅੱਜ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ ਜੀ? ਅੱਜ ਵਾਲਾ ਜਿਹੜਾ ਪ੍ਰਦਰਸ਼ਨ ਹੈ ਜੀ, ਇਹ ਨਗਨ ਅਵਸਥਾ 'ਚ ਸਾਡੇ ਮਜ਼ਦੂਰ ਭਰਾ, ਕਿਉਂਕਿ ਸਰਕਾਰ ਹੈ ਜਿਹੜੀ ਉਹ ਇਹਨਾਂ ਗਰੀਬਾਂ ਦਾ ਖੂਨ ਚੂਸਣ ਤੱਕ ਮਜਬੂਰ ਹੋਈ ਹੈ, ਤਾਂ ਅਸੀਂ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਆਪਦੇ ਕੱਪੜੇ ਉਤਾਰ ਚੁੱਕੇ ਹਾਂ। ਜੇ ਤੁਸੀਂ ਗਰੀਬਾਂ ਦਾ ਖੂਨ ਚੂਸਣ ਨਾਲ ਤੁਹਾਡਾ ਢਿੱਡ ਭਰਦਾ ਹੈ ਤਾਂ ਤੁਸੀਂ ਖੂਨ ਚੂਸ ਲਓ। ਜਿਹੜਾ ਦੀਪਕ ਕੁਮਾਰ ਠੇਕੇਦਾਰ ਹੈ ਉਹਦਾ ਸਾਡੇ ਕੋਲੇ ਜਿਹੜੀ ਖਬਰ ਆਈ ਹੈ ਜੀ, ਮਨਪ੍ਰੀਤ ਬਾਦਲ ਦੀ ਹੋਲਡਿੰਗ ਤੇ ਕਰੋੜ ਰੁਪਇਆ ਖਰਚਾ ਕਰ ਦਿੰਦਾ ਹੈ, ਪਰ ਇਹਨਾਂ ਦੇ ਜਿਹੜੇ ਬੱਚੇ ਆ ਉਹ ਭੁੱਖ ਨਾਲ ਵਿਲਕਦੇ ਆ। ਅੱਜ ਬੀਬੀਆਂ ਬੱਚੇ ਸਾਰੇ ਇੱਥੇ ਆ। ਅਸੀਂ ਉਹਨਾਂ ਚਿਰ ਨਹੀਂ ਹੱਲਣਾ ਜਿੰਨਾ ਚਿਰ ਇਹਨਾਂ ਦੇ ਜਿਹੜੇ ਬਣਦੇ ਪੈਸੇ ਹੈ ਇਹਨਾਂ ਦੀਆਂ ਜੇਬਾਂ 'ਚ ਨਹੀਂ ਪੈਂਦੇ। ਪ੍ਰਸ਼ਾਸਨ ਨੇ ਕਈ ਵਾਰੀ ਇਹਨਾਂ ਨੂੰ ਕੁਰਕੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪਤਾ ਲੱਗਿਆ ਕਿ ਸਿੱਧੂਪੁਰ ਜਥੇਬੰਦੀ ਜਾਂ ਕਿਸਾਨ ਜਥੇਬੰਦੀ ਇਹਨਾਂ ਨਾਲ ਮਿਲ ਗਈ ਤਾਂ ਇਹਨਾਂ ਨੂੰ ਇੰਨਾ ਹੌਸਲਾ ਮਿਲਿਆ। ਇਹ ਕਹਿੰਦੇ ਬਾਈ ਜੀ ਸਾਡਾ ਉਦੋਂ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਸਾਥੋਂ ਤਕਰੀਬਨ ਇਸ ਗੱਲ ਤੇ ਹੋਇਆ ਖੜਾ ਕਿ ਅਸੀਂ ਇਨਸਾਫ ਦਿਵਾਵਾਂਗੇ। ਠੀਕ ਹੈ ਮਿਹਰਬਾਨੀ।